अदाकार अली नाज साहब ਦੇ ਨਾਲ ਨੇ। ਅਲੀ ਨਾਜ਼ ਬਹੁਤ ਜ਼ਿਆਦਾ ਠੰਡ ਹੋ ਗਈ ਹੈ ਜੀ। ਤੇ ਠੰਡ ਵਿੱਚ ਯਾਰ ਕੀ ਕਰਨਾ ਚਾਹੀਦਾ ਹੈ? ਭਾਈ ਸਾਹਿਬ ਤੁਸੀਂ ਵੀ ਕਹਿਤਾ ਤੇ ਮੈਨੂੰ ਵੀ ਲੱਗਣ ਲੱਗ ਪਈ। ਨਹੀਂ ਕੋਈ ਤੇ ਤਰੀਕਾ ਤੁਸੀਂ- ਦੱਸੋ ਯਾਰ, ਕੋਈ ਇੱਕ ਟੋਟਕਾ ਦੱਸ ਦਿਓ ਕਿ ਯਾਰ ਠੰਡ ਲੱਗੇ ਤੇ ਯਖਨੀ ਪੀ ਲੈਣੀ ਚਾਹੀਦੀ ਜਾਂ ਕੁਛ। ਹਾਂ ਐਸਾ ਤੁਸੀਂ ਵੱਡੇ ਲੋਕ ਹੋ, ਤੁਸੀਂ ਸਾਡੇ ਉਸਤਾਦ ਹੋ। ਸਾਡੇ ਤੋਂ ਜ਼ਿਆਦਾ ਤੁਹਾਨੂੰ ਹੀ ਲਵਾਉਣਾ ਚਾਹੀਦਾ ਕਿ ਠੰਡ ਲੱਗ ਰਹੀ ਹੋਵੇ ਤਾਂ ਕੀ ਕਰਨਾ ਚਾਹੀਦਾ। ਲੋ ਜੀ ਮੈਂ ਤੁਹਾਨੂੰ ਦੱਸਾਂਗਾ ਅਗਰ ਠੰਡ ਲੱਗ ਰਹੀ ਹੋਵੇ ਤਾਂ ਸਿਰਫ ਇੰਨਾ ਕਰੀਦਾ अंडे खा सकते हैं जी सर, देसी अंडे खा सकते हैं, दूध पी सकते हैं। ਅਗਰ ਜੇ ਕੋਈ ਸਹੂਲਤਾਂ ਨਹੀਂ ਗਈ ਯਾਰ ਉਹ ਕੀ ਕਰੇ? हाँ जी, ਉਹ ਕੀ ਕਰੇ? ਉਹ ਕੋਈ ਠੰਡ ਭਾਜੀ ਉਸ ਦੁਕਾਨ ਤੇ ਜਾਏ, ਉਹਨਾਂ ਨੂੰ ਦੇਖੇ ਕਿ ਕਿਵੇਂ ਖਾ ਰਹੇ ਨੇ, ਅੱਛਾ ਤਾਂ ਲੱਗੇ ਉਹਨਾਂ ਪੈਸੇ ਦੇਣ ਤੇ ਆਪ ਨਹੀਂ। ਲਓ ਜੀ ਇਹ ਮਸ਼ਵਰਾ ਅਲੀ ਨਾਜ਼ ਸਾਹਿਬ ਦਾ ਹੈ ਕਿ ਜਿਹਨੂੰ ਠੰਡ ਲੱਗੀ ਉਹ ਯਖਨੀ ਬਣਦੀ ਵੇਖ ਲਵੇ, ਠੀਕ ਹੈ ਨਾ? ਫਿਸ਼ ਖਾਏ, ਜਖਨੀ ਪੀਏ, ਸੂਪ ਪੀਏ। ਚਲੋ ਅੱਲਾ ਖੈਰ ਕੀਤਾ। ਫਿਸ਼ ਖਾਣਗੇ ਜੀ ਜੀ। ਔਰ ਯਖਨੀ ਪੀਣਗੇ ਔਰ ਅੰਡੇ ਖਾਣਗੇ ਔਰ ਇਸ ਤਰ੍ਹਾਂ ਸਰਦੀ ਥੋੜੀ ਜਿਹੀ ਕਵਰ ਹੋਏਗੀ। ਲੇਕਿਨ ਜੀ। ਠੰਡ ਪੈ ਰਹੀ ਹੈ, ਆਪਣਾ ਥੋੜਾ ਥੋੜਾ ਖਿਆਲ ਰੱਖੋ, ਗਰਮ ਕੱਪੜੇ ਪਾਓ। ਖਵਾ ਕਿਦੋਂ ਰਹੇ ਹੋ? ਹਾਂਜੀ ਖਵਾ ਕਿਦੋਂ ਰਹੇ ਹੋ? ਮੈਂ ਤੇ ਆ ਮਾਰਕੀਟ ਵਿੱਚ ਪੁੱਛ ਰਿਹਾ ਕੋਈ ਸ਼ਾਇਦ ਠੰਡ ਦਾ ਸੁਣ ਕੇ ਕਹੇ ਜਾ ਯਾਰ ਯਖਨੀ ਲੈ ਕੇ ਆ। ਇੱਕ ਨਾ ਸਭ ਹਰ ਪਾਸੇ ਬਰਫਾਂ ਪੈ ਗਈਆਂ, ਬਾਰਿਸ਼ ਪੈ ਗਈ ਔਰ ਠੰਡ ਹੋ ਗਈ ਔਰ ਅਸੀਂ ਵੀ ਮੱਚ ਉੱਤੇ ਬੈਠੇ ਹੋਏ ਹਾਂ। ਤੇ ਅਗਰ ਬਹੁਤ ਜ਼ਿਆਦਾ ਠੰਡ ਲੱਗੇ तो ਕੀ ਕਰਨਾ ਚਾਹੀਦਾ? क्या करना चाहिए? हमें तो बल्कि सर्दी से बचना चाहिए, स्वेटर पहनना चाहिए, आग सेकनी चाहिए। लेकिन क्या करें, सर्दी भी तो बहुत ज़्यादा ना, अब कंट्रोल भी नहीं होती है, क्या करें, गर्मी कहाँ से लेकर आए? ਤੇ ਤੁਸੀਂ ਫਿਰ ਬਾਹਾਂ ਦੇ ਰੋਸ਼ਨਦਾਨ ਜੇ ਖੋਲੇ ਨੇ, ਠੰਡ ਨਹੀਂ ਪੈਣ ਡਈ। नहीं, हमारी मजबूरी है ना, हमें गाने करने पड़ते हैं, काम करना पड़ता है, फिर ड्रेस पहनना पड़ता है ना। ਦੇਖੋ ਨਾ ਯਾਰ ਇਸ ਆਵਾਮ ਨੂੰ ਤੁਹਾਡੀਆਂ ਇਹ ਤਕਲੀਫਾਂ ਨਹੀਂ ਪਹੁੰਚਦੀਆਂ। ਇਹ ਦੇਖੋ ਤੁਸੀਂ ਆਂਦੇ ਹੋ ਤੇ ਤੁਹਾਨੂੰ ਖੁਸ਼ ਕਰਨ ਲਈ ਇਹ ਵਿਚਾਰੀਆਂ ਆਪਣੇ ਆਪ ਨੂੰ ਠੰਡ ਵੀ ਲਵਾ ਲੈਂਦੀਆਂ ਨੇ। हाँ ਚਲੋ ਇਹਨੂੰ ਕੱਲੀ ਨੂੰ ਠੰਡ ਲੱਗਦੀ ਹੋਵੇ ਤੇ ਖੈਰ ਹੈ, ਉਹਦੇ ਸੱਜੇ ਖੱਬੇ ਜਿਹੜੇ ਹਿਸਾਬ ਲਿਖ ਰਹੇ ਨੇ ਉਹਨਾਂ ਨੂੰ ਠੰਡ ਲੱਗ ਰਹੀ ਹੈ। ਹਾਂਜੀ ਕੋਈ ਗੱਲ ਨਹੀਂ, ਮੇਰੇ ਹਾਲਾਤ ਅੱਛੇ ਹੁੰਦੇ ਇਨਸ਼ਾਅੱਲਾ ਤਾਲਾ ਮੈਨੂੰ ਤੈਨੂੰ ਕੋਈ ਸਵੈਟਰ हाँ, कोई अच्छा सा स्वेटर मिलना चाहिए ओवरकोट मुझे। ਤੈਨੂੰ हाँ ਲੈ जी ਕੇ ਦੇਵਾਂਗੇ, ਠੀਕ ਹੈ जी, ਨਾ? ठीक है। ਇਹਨਾਂ ਮੈਂ ਤੈਨੂੰ ओवरकोट ਲੈ ਕੇ ਦੇਵਾਂ ਤਾਂ ਤੂੰ ਮੈਨੂੰ ਓਵਰ ਗੱਲਾਂ ਕਰਨ ਲੱਗ ਪਏ। नहीं नहीं सर जी, मैंने आपसे ओवर बात कभी नहीं किया, ना करूँगी। ਚਲੋ ਥੈਂਕ ਯੂ ਵੈਸੇ ਕੋਈ ਮਸ਼ਵਰਾ ਨਹੀਂ ਦੇ ਸਕਦੇ ਵੀ ਕੀ ਕਰਨਾ ਚਾਹੀਦਾ ਸਰਦੀ ਬਚਣ ਲਈ? सर जी, अब सर्दी से बचने के लिए इंसान सिर्फ हाथ सेकता रहता है, हीटर लगाकर वो उससे हाथ सेकते हैं, आग जला के हाथ सेकते हैं, या तो कोई स्वेटर पहन लेते हैं। और इससे ज़्यादा मैं क्या हाल बताऊँ, मुझे खुद बहुत सर्दी लग रही है। ਇਸ ਤੋਂ ਪਹਿਲੇ ਕਿ ਇਹਨਾਂ ਨੂੰ ਜ਼ਿਆਦਾ ਸਰਦੀ ਲੱਗ ਜੇ। ਥੈਂਕ ਯੂ। जी थैंक यू। ਓਕੇ ਨਹੀਂ ਸਰ, ਪੂਰੀ ਇੰਡਸਟਰੀ ਨੇ ਇਸ ਕਰੋਨਾ ਦੇ ਵਿੱਚ ਪ੍ਰੋਡਕਸ਼ਨਾਂ ਬਣਾਈਆਂ, ਤਿਆਰ ਕੀਤੀਆਂ, ਯਾਨੀ ਅਸਲਾ ਤਿਆਰ ਕੀਤਾ ਵੀ ਜਿਸ ਲਈ ਇਹ ਖਤਮ ਹੋਏਗਾ ਮਾਮਲਾ ਤੇ ਅਸੀਂ ਸੈਨਿਕਾਂ ਤੇ ਲਿਆਣੀਆਂ ਨੇ। ਠੀਕ ਹੈ। ਤੇ ਇਹ ਚਾਂਸ ਹੈਗਾ ਅਸੀਂ ਇਹਦੇ ਵਿੱਚ ਕੋਈ 10 15 20 25 ਫਿਲਮਾਂ ਬਣਾ ਕੇ ਰੱਖ ਲੈਣੀਆਂ ਚਾਹੀਦੀਆਂ ਸਨ। ਲੋਕ ਬਣਾਉਂਦੇ ਰਹੇ ਨੇ, ਜਿਹੜੀਆਂ ਲੱਗ ਰਹੀਆਂ ਨੇ ਤਾਂ ਮਤਲਬ ਉਦੋਂ ਹੀ ਬਣੀਆਂ ਨੇ। ਬਿਲਕੁਲ ਸਹੀ। ਤੇ ਕਿਸੇ ਨੇ ਕੋਈ ਹਿੰਮਤ ਨਹੀਂ ਕੀਤੀ ਸਰ, ਜਿਹੜੀ ਕਿ ਚਲੋ ਹੁਣ ਵੀ ਕਰ ਲੈਣ ਤੇ ਡੁੱਲਿਆਂ ਬੇਰਾਂ ਦਾ ਕੁਛ ਚਲੋ ਜੀ ਅੱਲਾ ਕਰੇ ਤੁਹਾਡੀ ਗੱਲ ਉਹਨਾਂ ਤੱਕ ਪਹੁੰਚ ਜੇ। ਬੈਸਟ ਆਫ ਲੱਕ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਮੈਂ ਕਹਿਣਾ ਚਾਹ ਰਿਹਾ ਸੀ ਕਿ ਮੱਚ ਉੱਤੇ ਬੈਠੇ ਹਰ ਚੀਜ਼ ਤੇ ਅਰੂਜ ਆਉਂਦਾ, ਇੱਕ ਵਕਤ ਆਉਂਦਾ ਇਸ ਵੇਲੇ ਅਰੂਜ ਮੱਚਦਾ ਚੱਲ ਰਿਹਾ। ਹਾਂਜੀ ਹਾਂਜੀ। ਤੇ ਅਗਰ ਠੰਡ ਕਿਸੇ ਨੂੰ ਬਹੁਤ ਜ਼ਿਆਦਾ ਲੱਗ ਰਹੀ ਹੈ, ਕੋਈ ਤੁਹਾਡੇ ਕੋਲ ਟੋਟਕਾ, ਕੋਈ ਮਸ਼ਵਰਾ ਕਿ ਠੰਡ ਰੋਕਣ ਦਾ ਤਰੀਕਾ ਕੀ ਹੋ ਸਕਦਾ? ਬਹੁਤ ਅੱਛਾ ਤਰੀਕਾ ਮੇਰੇ ਕੋਲ ਹੈ ਜੀ, ਉਹ ਬੰਦਾ ਘਰੋਂ ਨਾ ਨਿਕਲੇ। ਯਾਨੀ ਕਿ ਰਾਤੀ ਤੇ ਘਰੋਂ ਨਹੀਂ ਨਿਕਲੇਗਾ, ਸਵੇਰੇ ਇਨਸ਼ਾਅੱਲਾ ਤਾਲਾ ਦੀ ਬੀਵੀ ਨੂੰ ਜ਼ਰੂਰ ਘਰੋਂ ਕੱਢ ਦੇਗੀ। ਉਹ ਤੇ ਕੱਢ ਹੀ ਦੇਗੀ। ਅੱਛਾ ਜੀ। ਘਰੋਂ ਨਾ ਨਿਕਲੇ, ਠੰਡ ਤੋਂ ਬਚ ਜਾਵੇ। ਨਹੀਂ ਨਹੀਂ, ਇਹ ਤੁਸੀਂ ਆਪਣਾ ਜ਼ਾਤੀ ਐਕਸਪੀਰੀਅੰਸ ਦੱਸ ਰਹੇ ਹੋ। ਨਹੀਂ ਯਾਰ ਮੈਂ ਤੁਹਾਡੇ ਕੋਲ ਪੁੱਛਣਾ ਚਾਹ ਰਿਹਾ ਕਿ ਅਗਰ ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ ਯਾਰ, ਉਹਦੇ ਲਈ ਕੀ ਕਰਨਾ ਚਾਹੀਦਾ ਹੈ ਕਿ ਆਪਣਾ ਇਹ ਜਿਹੜੇ ਖੁਸ਼ਕ ਮੇਵਾਜਾਤ ਨੇ ਉਹ ਆਮ ਬੰਦੇ ਦੀ ਪਹੁੰਚ ਤੋਂ ਵੈਸੇ ਦੂਰ ਨੇ। ਦੇਖੋ ਜੀ ਮੇਰੀ ਗੱਲ ਸੁਣੋ, ਠੰਡ ਲੱਗਣ ਦਾ ਇੱਕੋ ਹੀ ਹੱਲ ਹੈ ਕਿ ਇਹ ਬੰਦਾ ਸ਼ਾਦੀ ਕਰ ਲੇ। ਯਾਰ ਸ਼ਾਦੀशुदा ਨੂੰ ਜ਼ਿਆਦਾ ਲੱਗਦੀ ਹੈ। ਦੂਸਰੀ ਸ਼ਾਦੀ, ਤੀਸਰੀ ਸ਼ਾਦੀ, ਇਹਦੇ ਨਾਲ ਉਹਦੇ ਮਾਲੀ ਹਾਲਾਤ ਵੀ ਅੱਛੇ ਹੋਣਗੇ ਔਰ ਠੰਡ ਵੀ ਮੁੱਕ ਜਾਏਗੀ। ਲੇਕਿਨ ਬਹਰਹਾਲ ਗੱਲ ਇਹ ਵੇ ਕਿ ਠੰਡ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਗਰਮੀ ਸਰਦੀ ਇਹ ਸਾਰੇ ਮੌਸਮ ਨੇ ਅੱਲਾਹ ਤਾਲਾ ਦੇ ਬਣਾਏ ਨੇ, ਬੜੇ ਅੱਛੇ ਮੌਸਮ ਨੇ, ਬੜੇ ਜ਼ਰੂਰੀ ਨੇ, ਇਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ। ਕੋਈ ਮਸਲਾ ਨਹੀਂ, ਠੰਡ ਲੱਗਦੀ ਫਿਰ ਕੀ ਹੋਇਆ। ਯਾਰ ਮੁਕਾਬਲਾ ਤੇ ਕਰ ਰਹੇ, ਫਿਰ ਵੀ ਤੁਹਾਡੇ ਲੋਕੋਂ ਮਸ਼ਵਰਾ ਤਾਂ ਹੋਣਾ ਚਾਹੀਦਾ ਨਾ ਕਿ ਵੀ ਇਹ ਠੰਡ ਅਗਰ ਲੱਗ ਰਹੀ ਤੇ ਇਹ ਚੀਜ਼ ਖਾ ਲਓ ਜਾਂ ਇਸ ਤਰ੍ਹਾਂ ਕਰ ਲਓ। ਕੋਈ ਸਰਦਾਰ ਸਾਹਿਬ ਤੁਸੀਂ ਦੇਖੋ ਕਿੰਨੇ ਮਾਸ਼ਾਅੱਲਾ ਸੁਪਰਸਟਾਰ ਆਦਮੀ ਹੋ ਤੁਸੀਂ, ਠੀਕ ਨਾ? ਤੁਸੀਂ ਇਹ ਲੰਡੇ ਦਾ ਕੋਟ ਪਾਇਆ ਹੈ, ਲੰਡਾ ਖਰੀਦਣ ਜਾ ਕੇ 2-3 ਕੋਟ ਪਾਉਣ, ਜੈਕਟਾਂ ਬੜਾ ਪਾਉਣ। ਪਿਆਰਾ ਕੋਟ ਹੈ, ਬੜਾ ਮਹਿੰਗਾ ਮੇਰੇ ਕੋਟ ਹੈ। ਸਾਹਮਣੇ ਲਿਆ ਭਾਈ ਸਾਹਿਬ, ਇਹਨਾਂ ਨੇ 1200 ਦਾ ਕੋਟ ਲਿਆ ਮੇਰੇ ਸਾਹਮਣੇ ਸਟੇਸ਼ਨ ਤੋਂ। ਯਾਰ ਦੇਖੋ ਮੇਰੇ ਕਿਸ ਕੋਲ ਨੂੰ ਕੀ ਕਹਿ ਰਹੇ ਨੇ। ਇਹ ਬੜਾ ਕੀਮਤੀ, ਬੜਾ ਪਿਆਰਾ ਲੱਗ ਰਿਹਾ ਮਾਸ਼ਾਅੱਲਾ। ਮਿਹਰਬਾਨੀ। ਤੁਹਾਨੂੰ ਜੱਜ ਰਿਹਾ। ਅੱਛਾ ਜੀ ਠਾਕੁਰ ਸਾਹਿਬ, ਹੁਣ ਤੁਹਾਡੇ ਅੱਗੇ ਆਉਣ ਵਾਲੇ ਪ੍ਰੋਜੈਕਟ ਵੀ ਹੈਗੇ ਨੇ? ਜੀ ਸਰ ਜੀ। ਨਹੀਂ ਤੁਸੀਂ ਕੋ-ਪ੍ਰੋਡਕਸ਼ਨ ਤੇ ਜਾਓਗੇ? ਵੈਸੇ ਤੁਹਾਨੂੰ ਲੱਗ ਰਿਹਾ ਕਿ ਪਾਕਿਸਤਾਨ ਔਰ ਚੜ੍ਹਦਾ ਪੰਜਾਬ ਔਰ ਲਹਿੰਦਾ ਪੰਜਾਬ ਸਾਡਾ ਮਿਲ ਕੇ ਵੀ ਫਿਲਮਾਂ ਬਣਾਉਣਗੇ? ਮੇਰਾ ਖਿਆਲ ਹੈ ਸਰ ਕਿ ਦੁਨੀਆ ਦੇ ਵਿੱਚ ਕੰਮ ਅਗਰ ਖੁੱਲਿਆ ਤੇ ਇਹ ਕਿਸੇ ਇੱਕ ਬੰਦੇ ਵਾਸਤੇ ਤਾਂ ਨਹੀਂ ਨਾ ਖੁੱਲਿਆ, ਪੂਰੀ ਦੁਨੀਆ ਖੁੱਲੀ। ਠੀਕ ਹੈ। ਗਲੋਬਲ ਵਿਲੇਜ ਹੈ, ਇਹਦੇ ਵਿੱਚ ਸਾਰਿਆਂ ਨੂੰ ਕੰਮ ਮਿਲ ਕੇ ਕਰਨਾ ਚਾਹੀਦਾ ਹੈ। ਬਹੁਤ ਸਾਰੇ ਇਨਵੈਸਟਰ ਜਿਹੜੇ ਨੇ ਉਹ ਪਾਕਿਸਤਾਨ ਆਉਣ ਨੂੰ ਤਿਆਰ ਨੇ। ਸਿਰਫ ਮਾਹੌਲ ਬਣਾਉਣ ਦੀ ਗੱਲ ਹੈਗੀ ਹੈ। ਬਹੁਤ ਬੜੀ ਇਨਵੈਸਟਮੈਂਟ ਜਿਹੜੀ ਹੈ ਪਾਕਿਸਤਾਨ 'ਚ ਆ ਸਕਦੀ ਹੈ ਸਕਾਫਤ ਦੇ ਲਿਹਾਜ਼ ਨਾਲ।
ਲੇਕਿਨ ਉਹਦੇ ਵਾਸਤੇ ਪਾਲਿਸੀਆਂ ਬੜੀਆਂ ਮਜ਼ਬੂਤ ਚਾਹੀਦੀਆਂ। ਸਹੀ। ਹਕੂਮਤ ਨੂੰ ਪਾਲਿਸੀਆਂ ਮਜ਼ਬੂਤ ਕਰਨੀ ਚਾਹੀਦੀਆਂ। ਸਭ ਤੋਂ ਪਹਿਲੇ ਮੈਂ ਇੱਕ ਰਿਕਵੈਸਟ ਗਵਰਨਮੈਂਟ ਨੂੰ ਕਰਨਾ ਚਾਹੁੰਦਾ ਕਿ ਸੈਂਸਰ ਬੋਰਡ ਜਿਹੜਾ ਨਾ ਜੀ ਉਹ ਇੱਕ ਕੀਤਾ ਜਾਏ। ਅੱਛਾ, ਮੁਖਤਲਿਫ ਨਹੀਂ ਮਤਲਬ ਨਹੀਂ ਉਹ ਤਕਲੀਫ ਹੈਗੀ ਏ, ਉਹ ਲੋਕ ਡਿਸਟਰਬ ਹੋਣਗੇ ਇਸ ਤਰ੍ਹਾਂ, ਤੇ ਇਹਨੂੰ ਵਫਾਕ ਦੇ ਵਿੱਚ ਸੈਂਸਰ ਕਰਕੇ ਤੇ ਪੂਰੇ ਪਾਕਿਸਤਾਨ 'ਚ ਸੈਂਸਰ ਕਰ ਦੇਣੀ ਚਾਹੀਦੀ। ਯਾਨੀ ਤੁਸੀਂ ਇਹ ਨਹੀਂ ਚਾਹ ਰਹੇ ਕਿ ਲਾਹੌਰ ਦਾ ਅਲੱਗ ਹੋਵੇ, ਕਰਾਚੀ ਦਾ ਅਲੱਗ, ਇਸਲਾਮਾਬਾਦ ਦਾ ਅਲੱग? बुरी बात है, डिस्टर्बेंस है। ठीक है। डिस्टर्बेंस को ख़त्म करना चाहिए, क्योंकि हर चीज़ जो है दुनिया के अंदर वन विंडो ऑपरेशन पे है, ਸਹੀ। तो हमें भी वन विंडो ऑपरेशन पे आना ਤੇ चाहिए, ਸੈਂਸਰ ਬੋਰਡ ਵੀ ਤੁਸੀਂ ਚਾਹ ਰਹੇ ਹੋ ਕਿ ਇੱਕ ਹੋ ਜਾਏ? एक होना चाहिए। ਵੈਰੀ ਗੁੱਡ। ਇਹ ਤੁਹਾਡੀ ਗੱਲ ਸੁਣੋ ਜੀ, ਪਹੁੰਚ ਗਈ ਅੱਲਾ ਨੇ ਚਾਹਿਆ ਕਿਤੇ ਨਾ ਕਿਤੇ ਗੱਲ, ਜਿਹੜੇ ਸਾਡੇ ਸੁਣਨ ਵਾਲੇ ਨੇ, ਵੇਖਣ ਵਾਲੇ ਨੇ, ਇਹ ਗੱਲ ਉਹਨਾਂ ਤੱਕ ਪਹੁੰਚ ਗਈ। ਔਰ ਦੇਖੋ ਜੀ, ਇਹ ਇੱਕ ਬੜੀ ਖੂਬਸੂਰਤ ਤਫਰੀਹ ਆਈ ਹੈ, ਆਪਣਾ ਜਿਹੜੀ ਇਹ ਫਿਲਮ ਲੱਗੀ ਹੈ, ਔਰ ਇੰਸ਼ਾਅੱਲਾ ਤਾਲਾ ਇਸ ਤੋਂ ਬਾਅਦ ਸਾਡੇ ਪਾਕਿਸਤਾਨੀ ਫਿਲਮਾਂ ਵੀ ਲੱਗ ਰਹੀਆਂ ਨੇ। ਸ਼ਾਨ ਸਾਹਿਬ ਦੀ ਇੱਕ ਫਿਲਮ ਰੈਡੀ ਪਈ ਹੈ, ਉਹ ਵੀ ਆਏਗੀ, ਜ਼ਰਾਰ। ਔਰ ਸੈਯਦ ਨੂਰ ਸਾਹਿਬ ਦੀ ਇੱਕ ਫਿਲਮ ਬਾਜਰੇ ਦੀ ਰਾਖੀ, ਜਿਸ 'ਚ ਸਾਡੇ ਬਹੁਤ ਸਾਰੇ ਆਰਟਿਸਟਾਂ ਨੇ ਕੰਮ ਕੀਤਾ, ਉਹ ਆ ਰਹੀ ਹੈ। ਮੌਲਾ ਜੱਟ ਆ ਰਹੀ ਹੈ। ਕਾਫੀ ਸਾਰੀਆਂ ਫਿਲਮਾਂ ਜਿਹੜੀਆਂ ਸਾਡੀਆਂ ਤਿਆਰ ਪਈਆਂ ਨੇ, ਉਹ ਆਉਣਗੀਆਂ। ਔਰ ਇੰਸ਼ਾਅੱਲਾ ਤਾਲਾ ਤੁਹਾਨੂੰ ਇਹ ਨਹੀਂ ਕਿ ਚੜ੍ਹਦੇ ਪੰਜਾਬ ਦੀ ਫਿਲਮ ਵੇਖਣ ਲਈ ਮਿਲੇਗੀ, ਤੁਹਾਨੂੰ ਲਹਿੰਦੇ ਪੰਜਾਬ ਦੀ ਫਿਲਮ ਮਿਲੇਗੀ। ਔਰ ਇਹ ਬੜਾ ਇੱਕ ਮੁਕਾਬਲਾ ਹੋਏਗਾ, ਬੜਾ ਇੱਕ ਖੂਬਸੂਰਤ ਮੁਕਾਬਲਾ ਹੋਏਗਾ, ਔਰ ਇਹ ਮੁਕਾਬਲਾ ਹੋਣਾ ਚਾਹੀਦਾ ਹੈ। ਮੈਂ ਠਾਕਰ ਸਾਹਿਬ ਦੇ ਮਸ਼ਕੂਰ ਹਾਂ, ਔਰ ਆਸਫ ਸਾਹਿਬ ਦਾ ਮਸ਼ਕੂਰ। ਤੁਹਾਨੂੰ ਤੈਨੂੰ ਧੂਆਂ ਛੂਆਂ ਚੜ੍ਹਦਾ ਹੋਣਾ, ਤੁਹਾਡੇ ਤੇ ਨੱਕ ਹੀ ਬੰਦੇ ਆਹੋ ਹੀ ਹੈ ਵੈਸੇ। ਮੈਂ ਵੀ ਜ਼ਰਾ ਠਾਕਰ ਸਾਹਿਬ ਨੂੰ ਮੁਬਾਰਕ ਦੇਣਾ ਚਾਹੁੰਦਾ ਕਿ ਉਹਨਾਂ ਦੀ ਪਰਸਨਲ ਐਫਰਟਸ ਦੇ ਨਾਲ ਇਹ ਸਾਰਾ ਕੁਝ ਮੁਮਕਿਨ ਹੋਇਆ ਹੈ। ਸਹੀ। ਇੱਥੇ ਫਿਲਮ ਲੱਗਣੀ, ਉਹ ਫਿਲਮ ਚੱਲਣੀ, ਇਹ ਠਾਕਰ ਸਾਹਿਬ ਨੇ ਜ਼ਾਤੀ ਨਹੀਂ, ਬੜੀ ਫਾਈਟ ਕੀਤੀ। ਬੜੀ ਫਾਈਟ ਕੀਤੀ, ਠਾਕਰ ਔਰ ਸਾਹਿਬ ਬੜੀ ਇਹਦਾ fight ਕ੍ਰੈਡਿਟ ਉਹਨਾਂ ਨੂੰ ਜਾਣਾ ਚਾਹੀਦਾ ਹੈ। ਔਰ ਮੈਂ ਨਾਲ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਠਾਕਰ ਸਾਹਿਬ ਜਿਹੜੇ ਤੁਹਾਡੇ ਮੁਖਾਲਫੀਨ ਨੇ, ਉਹਨਾਂ ਤੋਂ ਤੁਸੀਂ ਬਿਲਕੁਲ ਨਹੀਂ ਘਬਰਾਉਣਾ, ਕੋਈ ਐਸੀ ਗੱਲ ਨਹੀਂ। ਵਕਤ ਦੇ ਨਾਲ ਨਾਲ ਇਹ ਸਾਰੇ ਤੁਹਾਡੇ ਨਾਲ ਆ ਜਾਣਗੇ, ਕਿਉਂਕਿ ਇਹ ਇੱਕ ਚੀਜ਼ ਫਾਇਦੇਮੰਦ ਹੈ। ਜਦੋਂ ਫਾਇਦਾ ਸਭ ਤੱਕ ਪਹੁੰਚੇਗਾ ਨਾ, ਆਟੋਮੈਟਿਕ ਤੁਹਾਡੇ ਨਾਲ ਰਲਦੇ ਜਾਣਗੇ। ਬਸ ਕੋਸ਼ਿਸ਼ ਇਹ ਕਰਨੀ ਹੈ ਕਿ ਇਹਦਾ ਫਾਇਦਾ ਉਹਨਾਂ ਤੱਕ ਵੀ ਪਹੁੰਚੇ ਜਿਹੜੇ ਮੁਖਾਲਫ ਨੇ। ਉਸ ਤੋਂ ਬਾਅਦ ਕੋਈ ਮਸਲਾ ਨਹੀਂ। ਇਹ ਬੜਾ ਅੱਛਾ ਸਟੈਪ ਠਾਕਰ ਸਾਹਿਬ ਨੇ ਲਿਆ ਹੈ, ਔਰ ਬੜੀ ਅੱਛੀ ਮੂਵ ਚੱਲੀ ਹੈ। ਅੱਲਾਹ ਤਾਲਾ ਇਹਨੂੰ ਕਾਮਯਾਬ ਕਰੇ, ਠਾਕਰ ਸਾਹਿਬ ਨੂੰ ਵੀ ਕਾਮਯਾਬ ਕਰੇ। ਔਰ ਇਹ ਬੜਾ ਅੱਛਾ ਸਟੈਪ ਹੈ ਪਾਕਿਸਤਾਨ ਦੀ ਫਿਲਮ ਇੰਡਸਟਰੀ ਨੂੰ ਚਲਾਉਣ ਵਾਸਤੇ। ਇਹ ਸਭ ਤੋਂ ਅੱਛਾ ਸਟੈਪ ਜਿਹੜਾ ਠਾਕਰ ਸਾਹਿਬ ਨੇ ਕੀਤਾ ਹੈ। ਸੋ ਕੰਗ੍ਰੈਚੁਲੇਸ਼ਨ ਔਰ ਬੈਸਟ ਆਫ ਲੱਕ ਠਾਕਰ ਸਾਹਿਬ। ਚਲੋ ਥੈਂਕ ਯੂ ਸਾਡੇ ਨਾਲ ਸਰ, ਤੁਹਾਨੂੰ ਔਰ ਸਾਡੀਆਂ ਆਉਣ ਵਾਲੀਆਂ ਪਾਕਿਸਤਾਨ ਦੀਆਂ ਜਿਹੜੀਆਂ ਚੜ੍ਹਦੇ ਪੰਜਾਬ ਦੀਆਂ ਔਰ ਲਹਿੰਦੇ ਪੰਜਾਬ ਦੀਆਂ ਫਿਲਮਾਂ ਨੇ, ਅੱਲਾ ਇਹਨਾਂ ਨੂੰ ਵੀ ਕਾਮਯਾਬੀ ਦੇਵੇ, ਔਰ ਇਸੇ ਤਰ੍ਹਾਂ ਇਹ ਰੌਣਕ ਲੱਗੇ। ਔਰ ਜਿਹੜੇ ਖਾਨਦਾਨ, ਜਿਹੜੇ ਲੋਕ ਕੰਮ ਛੱਡ ਕੇ ਟੁਰ ਗਏ ਨੇ, ਠੀਕ ਹੈ ਜੀ, ਉਹਨਾਂ ਨੂੰ ਰਿਸਕ ਮਿਲਣਾ ਚਾਹੀਦਾ, ਇੰਡਸਟਰੀ 'ਚ ਵੀ ਮਿਲਣਾ ਚਾਹੀਦਾ, ਸਨਮਾਸ ਦੇ ਲੋਕਾਂ ਨੂੰ ਮਿਲਣਾ ਚਾਹੀਦਾ। ਥੈਂਕ ਯੂ ਸਰ। ये तो चलती है तुझे ऊंचा उड़ाने के लिए। ਠਾਕਰ ਸਾਹਿਬ ਸਰਦਾਰ ਕਮਾਲ ਸਾਹਿਬ ਨੇ ਨਾ ਆਪਣੇ ਵਾਲਦ ਸਾਹਿਬ ਨੂੰ ਕਹਿੰਦੇ ਨੇ, ਅੱਬਾ ਜੀ ਮੈਂ ਰਾਤ ਨੂੰ ਸੌਂਦਾ, ਮੇਰੇ ਖਾਬ 'ਚ ਅੰਗਰੇਜ਼ ਆਉਂਦੇ ਨੇ। ਕਹਿੰਦਾ ਪੁੱਤਰ ਡੰਡੇ ਦੇ ਕੱਪੜੇ ਲਾ ਕੇ ਸੌਂਇਆ ਕਰ। ਮੇਰੀ ਸੂਈ ਉੱਤੇ ਫਸੀ ਹੈ। ਤੁਸੀਂ ਨਾ ਮੁੜਨਾ ਭਾਜੀ। ਠੀਕ ਹੈ।